ਇਹਨੂੰ ਧੁੱਪ ਲੱਗ ਜਾਂਦੀ ਹੈ। ਤੇ ਜਿਹਨੇ ਜਿਹਨੇ ਵੀ ਮੁੰਜੀ ਲੈਣੀ ਹੈ ਉਹ ਜਿਹੜਾ ਤੁਸੀਂ ਇਸ ਤਰ੍ਹਾਂ ਕਰਨਾ ਕਿ ਇਹਨੂੰ ਧੁੱਪੇ ਪਾ ਲੈਣਾ, ਸੁਕਾ ਲੈਣਾ ਤੇ ਫਿਰ ਇਹਨੂੰ ਚੱਕੀ ਤੇ ਜਾਂ ਸ਼ੈਲਰ ਤੇ ਲੈ ਕੇ ਜਾਣਾ। ਵਾਹ ਵਾਹ ਬਈ ਵਾਹ, ਸ਼ਾਬਾਸ਼ 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 ਸ਼ਾਬਾਸ਼, ਵਾਹ। ਸਾਡਾ ਪੰਜਾਬ, ਸਾਡਾ ਸਿੰਧ, ਸਾਡਾ ਬਲੋਚਿਸਤਾਨ, ਸਾਰਿਆਂ ਦਾ ਸਕਾਫਤ, ਕਲਚਰ, ਰਹਿਣ ਸਹਿਣ ਮੁਖਤਲਿਫ ਹੈਗਾ, ਲੇਕਿਨ ਅਸੀਂ ਹੈ ਪਾਕਿਸਤਾਨੀ ਅਲਹਮਦੁਲਿਲਾ। ਲੇਕਿਨ अस्सलाम वालेकुम सज्जनों, बेलियो तो मित्रों, तुहाडा की हाल चाल है? उम्मीद है सारे ठीक ठाक होणगे, वधिया होणगे। लहंदे पंजाब ते चढ़दे पंजाब माशाअल्लाह सुबह सुबह का टाइम हैगा ते जनाब असी अपने इलाके विच यानी कि अपने विलेज खूबसूरत विलेज दे विच मौजूद हैगे आ। ते जिवें कि तुहानूं पता है कि अज कल मुंजी का सीजन जिहड़ा ना अरूज ते हैगा, ते ओह अरूज ते किस वजह तो हैगा तुहानूं दसदे हां। लेकिन अगर अगे वधण तो पहले साडे इस चैनल ਜਿਹੜਾ ਨਾ ਨਾਸਰ ਅਮੀਨ ਵਲੌਗ ਨੂੰ ਲਾਈਕ ਸਬਸਕ੍ਰਾइब ਤੇ ਸ਼ੇਅਰ ਕਰ ਦਿਓ। ਬਹੁਤ ਸਾਰਾ ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ ਪਰਦੇਸੀ ਭਾਈ ਜਿੰਨੇ ਵੀ ਨੇ, ਸਪੈਸ਼ਲੀ ਇੰਗਲੈਂਡ ਵਾਲੇ, UK ਵਾਲੇ, ਦੁਬਈ ਵਾਲੇ, ਸਾਊਦੀ ਅਰਬ ਵਾਲੇ ਤੇ ਸਾਰੇ ਇਲਾਕਿਆਂ ਵਾਲੇ ਜਿਹੜੇ ਨਾ ਢੇਰ ਸਾਰਾ ਚੈਨਲ ਨੂੰ ਸਬਸਕ੍ਰਾइब ਕਰ ਦਿਓ। ਤੇ ਜਿਹੜੇ ਦਿਹਾਤ ਨਾਲ ਤਾਲੁਕ ਰੱਖਦੇ ਨੇ ਤੇ ਉਹਨਾਂ ਨੂੰ ਮੁੰਜੀ ਦੀ ਫਸਲ ਦਾ ਪਤਾ ਹੋਣਾ ਹੈ ਕਿ ਮੁੰਜੀ ਦੀ ਕੀ ਅਹਿਮੀਅਤ ਹੈ, ਚਾਵਲਾਂ ਦੀ ਕੀ ਅਹਿਮੀਅਤ ਹੈਗੀ ਇਸ ਟਾਈਮ ਪੂਰੇ ਪਾਕਿਸਤਾਨ ਦੇ ਵਿੱਚ। ਫਸਲ ਅਲਹਮਦੁਲਿਲਾ ਉਤਰਦੀ ਪਈ ਹੈਗੀ ਆ ਤੇ ਇਸ ਦਫਾ ਮੁੰਜੀ ਤਾਂ ਅਲਹਮਦੁਲਿਲਾ ਹੈਗੀ ਆ, ਲੇਕਿਨ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਸਾਡੇ ਪਾਕਿਸਤਾਨ ਦੇ ਵਿੱਚ ਸੈਲਾਬ ਆਇਆ। ਸਾਡੀ ਤਕਰੀਬਨ 60 to 70% ਜਾਂ ਹਾਫ ਲਾ ਲਓ ਮੁੰਜੀ ਸਾਡੀ ਜਿਹੜੀ ਪਾਣੀ ਦੀ ਨਜ਼ਰ ਹੋ ਗਈ, ਸੈਲਾਬ ਦੀ ਨਜ਼ਰ ਹੋ ਗਈ। ਸੋ ਇਸ ਵਜ੍ਹਾ ਤੋਂ ਜਿਹੜਾ ਸਾਡੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਚਾਵਲ ਘੱਟ ਨੇ, ਉਹਦੀ ਫਸਲ ਘੱਟ ਆ। ਤੇ ਇਸ ਵਜ੍ਹਾ ਤੋਂ ਪੈਂਦੇ ਸੱਟੇ ਗਿੱਲਾ ਮਾਲ ਫਸਲਾਂ ਚੋਂ ਵੱਢ ਕੇ ਜਿਹੜਾ ਨਾ ਉੱਥੇ ਹੀ ਤਾਜ਼ਾ ਮਾਲ ਜਿਹੜਾ ਇਸ ਟਾਈਮ 5400 5500 5000 ਦੇ ਕਰੀਬ ਜਿਹੜਾ ਨਾ ਮੁਖਤਲਿਫ ਜਿਹੜੀਆਂ ਵਰਾਇਟੀਆਂ ਨੇ ਚਾਵਲ ਦੀਆਂ, ਉਹਦੇ ਵਿੱਚ ਕਾਇਨਾਤ 1718 ਹੈ, 1509 ਹੈਗਾ। ਇਹੋ ਜਿਹੀਆਂ ਮੁਖਤਲਿਫ ਵਰਾਇਟੀਆਂ ਜਿਹੜਾ ਬਾਸਮਤੀ ਜਿਹੜਾ ਕਿ ਅਸੀਂ ਸਾਰਾ ਸਾਲ ਚਾਵਲ ਖਾਂਦੇ ਆ, ਉਹ ਇਸ ਦਫਾ ਕਾਫੀ ਮਹਿੰਗਾ ਹੈਗਾ, ਬਹੁਤ ਜ਼ਿਆਦਾ ਮਹਿੰਗਾ ਹੈਗਾ। ਤੇ ਸੋ ਜਿਹਨੇ ਚਾਵਲ ਲੈਣੇ ਆ, ਮੁੰਜੀ ਲੈਣੀ ਆ, ਉਹ ਹੁਣੀ ਲੈ ਲਓ, ਅੱਗੇ ਜਾ ਕੇ ਇਹਦਾ ਰੇਟ ਜਿਹੜਾ ਨਾ ਹੋਰ ਜ਼ਿਆਦਾ ਹੋ ਜਾਣਾ। ਤੇ ਸੋ ਆ ਤੁਹਾਨੂੰ ਮੁੰਜੀ ਦੀ ਫਸਲ ਵੀ ਅਲਹਮਦੁਲਿਲਾ ਦਿਖਾਣੇ। ਦੇਖੋ ਮੁੰਜੀ ਦੀ ਫਸਲ ਦੇਖੋ ਤੇ ਬੜੀ ਹੀ ਪਿਆਰੀ ਹੋਈ ਹੈ ਇਸ ਦਫਾ, ਤੇ ਲੇਕਿਨ ਕੁਛ ਘੱਟ ਨੇ। ਆ ਦੇਖੋ ਇਹ ਫਸਲ ਜਿਹੜੀ ਹੈ ਨਾ ਕੁਛ ਘੱਟ ਹੋਈ ਹੈ, ਲੇਕਿਨ ਅਲਹਮਦੁਲਿਲਾ ਜਿੰਨੀ ਹੋਈ ਹੈ ਨਾ ਬੜੀ ਜ਼ਬਰਦਸਤ ਹੋਈ ਹੈ। ਤੇ क्या हुआ है? चावल डल गए हैं तो नहीं करनी थी शरारतें। लो जी इत्थे बच्चे देखो आ के ना ਇਹਨੂੰ ਮੁੰਜੀ ਦੀ ਫਸਲ ਜਿਹੜੀ ਇਹਨੂੰ ਸੁਕਾਉਂਦੇ ਪਏ ਨੇ। ਕੋਈ ਗਿੱਲਾ ਮਾਲ ਸੀਗਾ ਤੇ ਉਹਨੂੰ ਸੁਕਾਉਂਦੇ ਪਏ ਨੇ ਇੱਥੇ। ਤੇ ਇਹ ਸੁਕਾਉਣ ਵਾਸਤੇ ਇੱਕ ਜਿਹੜਾ ਟੈਕਨੀਕਲ ਜੁਗਾੜ ਬਣਾਏ ਆ। ਇਹ ਦੇਖੋ ਜਿਵੇਂ ਇਹਨੂੰ ਰੇੜਦੇ ਆ, ਇਹ ਦੇਖੋ ਇਹ ਉੱਤੇ ਵਾਲੀ ਥੱਲੇ ਤੇ ਥੱਲੇ ਵਾਲੀ ਉੱਤੇ ਹੋ ਜਾਂਦੀ ਹੈ ਤੇ ਫਿਰ ਬਿਹਤਰੀਨ ਕਿਸਮ ਦਾ ਨਾ ਉਹਨੂੰ ਕੀ ਕਹਿੰਦੇ ਕੰਮ ਹੁੰਦਾ। ਤੇ ਜਿਹੜੀ ਨਾ ਇਹਨੂੰ ਧੁੱਪ ਲੱਗ ਜਾਂਦੀ ਹੈ। ਤੇ ਜਿਹਨੇ ਵੀ ਮੁੰਜੀ ਲੈਣੀ ਹੈ ਉਹ ਜਿਹੜਾ ਤੁਸੀਂ ਇਸ ਤਰ੍ਹਾਂ ਕਰਨਾ ਕਿ ਇਹਨੂੰ ਧੁੱਪੇ ਪਾ ਲੈਣਾ, ਸੁਕਾ ਲੈਣਾ ਤੇ ਫਿਰ ਇਹਨੂੰ ਚੱਕੀ ਤੇ ਜਾਂ ਸ਼ੈਲਰ ਤੇ ਲੈ ਕੇ ਜਾਣਾ। ਇਹਨੂੰ ਧੁੱਪ ਲੱਗ ਜਾਂਦੀ ਹੈ। ਤੇ ਜਿਹਨੇ ਵੀ ਮੁੰਜੀ ਲੈਣੀ ਹੈ ਉਹ ਜਿਹੜਾ ਤੁਸੀਂ ਇਸ ਤਰ੍ਹਾਂ ਕਰਨਾ ਕਿ ਇਹਨੂੰ ਧੁੱਪੇ ਪਾ ਲੈਣਾ, ਸੁਕਾ ਲੈਣਾ ਤੇ ਫਿਰ ਇਹਨੂੰ ਚੱਕੀ ਤੇ ਜਾਂ ਸ਼ੈਲਰ ਤੇ ਲੈ ਕੇ ਜਾਣਾ। ਇਹਨੂੰ ਧੁੱਪ ਲੱਗ ਜਾਂਦੀ ਹੈ। ਤੇ ਜਿਹਨੇ ਵੀ ਮੁੰਜੀ ਲੈਣੀ ਹੈ ਉਹ ਜਿਹੜਾ ਤੁਸੀਂ ਇਸ ਤਰ੍ਹਾਂ ਕਰਨਾ ਕਿ ਇਹਨੂੰ ਧੁੱਪੇ ਪਾ ਲੈਣਾ, ਸੁਕਾ ਲੈਣਾ ਤੇ ਫਿਰ ਇਹਨੂੰ ਚੱਕੀ ਤੇ ਜਾਂ ਸ਼ੈਲਰ ਤੇ ਲੈ ਕੇ ਜਾਣਾ। ਅਗਰ ਅਦਰਵਾਈਜ਼ ਤੁਸੀਂ ਗਿੱਲੀ ਮੁੰਜੀ ਲੈ ਗਏ ਤੇ ਫਿਰ ਚਾਵਲ ਜਿਹੜੇ ਨਾ ਬਿਹਤਰੀਨ ਨਹੀਂ ਨਿਕਲਣੇ ਹੈਗੇ। ਤੇ ਇਸ ਤਰ੍ਹਾਂ ਤੁਹਾਨੂੰ ਮਿਹਨਤ ਕਰਨੀ ਪਏਗੀ ਤੇ ਫਿਰ ਤੁਹਾਡੇ ਜਿਹੜੇ ਨਾ ਪੈਸੇ ਜ਼ਾਇਆ ਨਹੀਂ ਹੋਣਗੇ। ਤੇ ਇਨਸ਼ਾਅੱਲਾ ਜਿਹੜਾ ਨਾ ਬਿਹਤਰੀਨ ਕਿਸਮ ਦੀ ਸੁੱਕੇਗੀ ਤੇ ਫਿਰ ਤੁਸੀਂ ਜਿੱਥੇ ਮਰਜ਼ੀ ਉਹਨੂੰ ਇਸਤੇਮਾਲ ਕਰ ਸਕਦੇ ਆ। ਦੇਖੋ ਇੱਥੇ ਜਿਹੜਾ ਨਾ ਮੁੰਜੀ ਦੇ ਥੈਲੇ ਆਏ ਪਏ ਨੇ ਤੇ ਇਹਨਾਂ ਨੂੰ ਧੁੱਪ ਤੇ ਸੁਕਾਉਣਾ ਹੈ। ਤੇ ਇੱਥੇ ਭਾਈ ਜਿਹੜੇ ਇਹ ਦੇਖੋ ਲਾਂਦੇ ਪਏ ਨੇ, ਫਿਰ ਇਹਨੂੰ ਸੁਕਾਉਣਗੇ, ਨਵਾਂ ਮਾਲ ਭਰਨਗੇ ਤੇ ਐਵੇਂ ਸਿਸਟਮ ਚੱਲਦਾ ਰਹੇਗਾ। अस्सलाम वालेकुम। हाँ जी की हाल चाल आ? ठीक हो? तबीयतां सेहतां सब ठीक है? सुनाओ फिर ऐत की मुंजी दी फसल किन्नी का? अच्छी है? नहीं ऐत की रेट क्यों ज़्यादा वध गया? अच्छा ठीक हो गया। मुंजी भी अच्छी है, कहता रेट भी वध गया। इनू सही गल्लां दा, सही न्यूज़ का इनू पता नहीं हैगा। सैलाब की वजह तो ना ऐतकी काफ़ी जड़ी फसल घट हुई, कोई तबाह हो गई। तो इस वजह तो जड़ा ना
ਉਹ ਰੇਟ ਜ਼ਿਆਦਾ ਹੈਗਾ। ਇਹ ਦੇਖੋ ਜੀ ਤਾਜ਼ਾ ਮਾਲ ਭਾਈਓ ਨਹੀਂ ਭਰਾਈ ਕਰਕੇ ਲੈ ਕੇ ਆਏ ਨੇ। ਇਹਨੂੰ ਹੁਣ ਧੁੱਪੇ ਸਿੱਟਣਗੇ ਇੱਥੇ ਸਾਰੇ ਪੇੜ ਦੇ ਉੱਤੇ, ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਸੁੱਕ ਜਾਏਗਾ ਮਾਲ। ਸੁਕਾਉਣ ਤੋਂ ਬਾਅਦ ਇਹਨੂੰ ਅੱਗੇ ਫੈਕਟਰੀਆਂ ਦੇਣਗੇ। ਤੇ ਬਾਕੀ ਜੁੜੇ ਰਹੋ ਸਾਡੀ ਅੱਜ ਦੀ ਰੂਟੀਨ ਦੇ ਨਾਲ, ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ। ਤੇ ਫਿਰ ਦਿਹਾਤੀ ਬੰਦੇ ਜਿੰਨੇ ਵੀ ਹੋਣਗੇ ਹਾਜ਼ਰੀ ਲਵਾਉਣਗੇ, ਕਮੈਂਟ ਕਰਨਗੇ। ਉਹ ਭਾਵੇਂ ਲਹਿੰਦੇ ਪੰਜਾਬ ਤੋਂ ਆ, ਉਹ ਚੜ੍ਹਦੇ ਤੋਂ ਆ, ਉਹ US ਅਮਰੀਕਾ ਦਾ ਉਹ ਵਿਲੇਜ ਹੋਵੇ, ਉਹ UK ਦਾ ਵਿਲੇਜ ਹੋਵੇ, ਉਹ ਇਟਲੀ ਦਾ ਵਿਲੇਜ ਹੋਵੇ, ਉਹ ਫਰਾਂਸ ਦਾ ਵਿਲੇਜ ਹੋਵੇ, ਸਾਰਿਆਂ ਨੇ ਕਮੈਂਟ ਕਰਨਾ। ਕਿਆ ਹੁਆ? ਅੱਛਾ, ਇੱਥੇ ਕੀ ਕਰਦਾ ਪਿਆ? ਕੰਮ ਕਰਨ ਆਇਆ ਇੱਥੇ? ਕੀ ਕੰਮ ਕਰਦਾ ਪਿਆ? ਇਹ ਦੇਖੋ ਜੀ ਮੇਰੀ ਬੇਟੀ ਜੰਨਤ ਫਾਤਮਾ, ਉਹ ਵੀ ਇੱਥੇ ਆ ਗਿਆ। ਦੇਖੋ ਖੁਸ਼ ਆ ਨਾ, ਤੋਰਾ ਫੇਰਾ ਕਰਕੇ ਬੱਚੇ ਸਾਰੇ ਖੁਸ਼ ਹੁੰਦੇ ਨੇ। ਤੇ ਇਹ ਦੇਖੋ ਜੀ, ਇਹ ਦੇਖੋ ਇਹ ਸੁਬਾਹ ਪੁੱਤਰ ਹੋਣੀ ਕੰਮ ਕਰਨਾ ਸ਼ੁਰੂ ਕੀਤੇ। ਇਹ ਦੇਖੋ, ਇਹ ਦੇਖੋ। ਓਏ ਇਹ ਕੀ ਚਾਵਲ ਸੁਕਾਉਣ ਲੱਗਾ ਵਾ? ਕੀ ਕਰਦਾ ਪਿਆ ਵਾ? ਚੱਲ ਚੱਲ ਚੱਲ, ਸ਼ਾਬਾਸ਼ ਸ਼ਾਬਾਸ਼। ਹਾਂ, ਵਾਹ ਬਈ ਵਾਹ, ਵਾਹ ਬਈ ਵਾਹ, ਸ਼ਾਬਾਸ਼ 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 ਸ਼ਾਬਾਸ਼, ਵਾਹ ਬਈ ਵਾਹ, ਵਾਹ ਬਈ ਵਾਹ। ਲਓ ਜੀ ਅਸੀਂ ਜ਼ਰਾ ਹਵੇਲੀ ਚੋਂ ਬਾਹਰ ਨਿਕਲ ਆਏ ਜਿੱਥੇ ਮੁੰਜੀ ਫੋਲੀ ਹੋਈ ਸੀ। ਉਸ ਤੋਂ ਬਾਅਦ ਆਏ ਜੀ ਅੱਜ ਕੱਲ੍ਹ ਸਬਜ਼ੀ ਵੀ ਲਾਣਾ ਸਟਾਰਟ ਕਰ ਦਿੱਤੀ ਹੈ, ਜਿਹੜੀ ਕਿ ਤੁਹਾਨੂੰ ਪਤਾ ਹੈ ਕਿ ਹਰ ਵਿਲੇਜ ਵਾਲਾ, ਹਰ ਦਿਹਾਤੀ ਬੰਦਾ ਗਰਮੀਆਂ ਦੀ ਸਬਜ਼ੀ, ਸਰਦੀਆਂ ਦੀ ਸਬਜ਼ੀ ਜਿਹੜਾ ਬੀਜਦਾ। ਤੇ ਇਹ ਦੇਖੋ ਇੱਥੇ ਕੁਝ ਚੀਜ਼ਾਂ ਵੱਟਾਂ ਕੱਢ ਲਈਆਂ ਨੇ, ਕੁਝ ਸਬਜ਼ੀ ਜਿਹੜੀ ਹੈ ਨਾ ਕਾਸ਼ ਕਰ ਦਿੱਤੀ ਹੈ। ਦੇਖੋ ਇਹ ਵੱਟਾਂ ਤੇ ਕੁਝ ਪਿਆਜ਼, ਕੁਝ ਲਸਣ ਤੇ ਗਾਜਰਾਂ, ਮੂਲੀਆਂ, ਸ਼ਲਜਮ। ਤੇ ਜਦੋਂ ਫਸਲ ਆਏਗੀ ਉਦੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਲੇ ਫਿਲਹਾਲ ਜਿਹੜੀ ਹੈ ਨਾ ਉਹ ਬਿਜਾਈ ਹੁੰਦੀ ਪਈ ਅਲਹਮਦੁਲਿਲਾ ਨਾਲ। ਤੇ ਅੱਗੇ ਗੱਲ ਕਰਦੇ ਇਹ ਜੇ ਪਿਆਰੇ ਮਾਹੌਲ 'ਚ, ਪਿਆਰੇ ਦਿਹਾਤ ਜਿਹੜਾ ਨਾ ਜਿੱਥੇ ਬੰਦਾ ਜੰਮਦਾ ਪਲਦਾ, ਕੋਈ ਵੀ ਦੁਨੀਆ ਦਾ ਬੰਦਾ, ਚਾਹੇ ਉਹ ਮਰਦ ਹੈ ਚਾਹੇ ਉਹ ਔਰਤ ਹੈ। ਤੇ ਮੇਰਾ ਖਿਆਲ ਹੈ ਉਹਨਾਂ ਤਕਰੀਬਨ ਜਿਹੜੇ ਪਿਛਲੇ ਜਿਹਨਾਂ ਦੀ ਏਜ ਇਸ ਟਾਈਮ 30-35 ਦੇ ਲਗਭਗ ਹੋਏਗੀ, ਉਹਨਾਂ ਸਾਰਿਆਂ ਦੀ ਸਪੈਸ਼ਲੀ ਜਿਹੜੀ ਜੰਮ ਪਲ ਜਿਹੜੀ ਹੈ ਨਾ ਉਹ ਪਿੰਡ ਦੀ ਹੀ ਹੁੰਦੀ ਹੈ। ਤੇ ਬਾਅਦ ਵਿੱਚ ਕੋਈ ਜਾ ਕੇ ਅਮਰੀਕਾ ਸੈਟਲ ਹੋ ਜਾਂਦਾ ਹੈ, ਕੋਈ UK ਸੈਟਲ ਹੋ ਜਾਂਦਾ ਹੈ, ਕੋਈ ਇੱਥੇ ਜੋਬ ਕਰਦਾ ਹੈ, ਕੋਈ ਬਿਜ਼ਨਸ ਕਰਦਾ, ਕੋਈ ਦੁਬਈ ਚਲੀ ਜਾਂਦਾ, ਕੋਈ ਸਾਊਦੀ ਅਰੇਬੀਆ ਚਲਾ ਜਾਂਦਾ, ਸਿਰਫ ਔਰ ਸਿਰਫ ਆਪਣੇ ਬੱਚਿਆਂ ਦੇ ਅੱਛੇ ਮੁਸਤਕਬਲ ਵਾਸਤੇ, ਹੁਣ ਦੇ ਫਿਊਚਰ ਵਾਸਤੇ ਇਨਸਾਨ ਨੂੰ ਜਿਹੜਾ ਨਾ ਇਹ ਲਾਜ਼ਮੀ ਸਟੈਪ ਲੈਣਾ ਪੈਂਦਾ ਹੈ। ਕਿਉਂਕਿ ਹਰ ਇਨਸਾਨ, ਹਰ ਮਰਦ, ਹਰ ਔਰਤ ਇਹ ਚਾਹੁੰਦੀ ਹੈ ਕਿ ਸਾਡੇ ਬੱਚਿਆਂ ਦਾ ਫਿਊਚਰ ਨਾ ਸਾਡੇ ਤੋਂ ਅੱਛਾ ਬਣੇ, ਸਾਡੇ ਤੋਂ ਜ਼ਿਆਦਾ ਤਰੱਕੀ ਕਰਨ, ਸਾਡੇ ਤੋਂ ਜ਼ਿਆਦਾ ਉਹ ਉਹਨਾਂ ਕੋ ਜਿਹੜੀ ਉਹ ਜ਼ਿੰਦਗੀ 'ਚ ਅਸੀਂ ਖਵਾਹਿਸ਼ਾਤ ਨਹੀਂ ਪੂਰੀ ਕਰ ਸਕੇ ਤੇ ਉਹ ਖਵਾਹਿਸ਼ਾਤ ਪੂਰੀ ਕਰਨ। ਇਹਦੇ 'ਚ ਕੋਈ ਡਾਊਟ ਨਹੀਂ ਹੈਗਾ। ਹਰ ਵਾਲਦੈਨ ਇਹ ਚਾਹੁੰਦਾ ਹੈਗਾ ਤੇ ਉਹਨਾਂ ਖਵਾਹਿਸ਼ਾਤਾਂ ਨੂੰ, ਉਹਨਾਂ ਚੀਜ਼ਾਂ ਨੂੰ ਫਿਊਚਰ ਦੇ ਵਿੱਚ ਇੰਪਲੀਮੈਂਟ ਕਰਨ ਵਾਸਤੇ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ, ਠੀਕ ਹੈ ਨਾ, ਬਿਹਤਰੀਨ ਤਾਲੀਮ ਦੇਵੋ, ਬਿਹਤਰੀਨ ਉਹਨਾਂ ਦੇ ਮੁਸਤਕਬਲ ਦੇ ਬਾਰੇ ਸੋਚੋ, ਉਹਨਾਂ ਨੂੰ ਹਾਫਜ਼ੇ ਕੁਰਾਨ ਵੀ ਬਣਾਓ, ਇਸਲਾਮੀ ਤਾਲੀਮਾਤ ਵੀ ਉਹਨਾਂ ਨੂੰ ਦਿਓ। ਉਹ ਸਾਰੀਆਂ ਚੀਜ਼ਾਂ ਬੜੀਆਂ ਅਹਿਮ ਨੇ। ਤੇ ਉਹਦੇ ਨਾਲ ਉਹ ਅੱਗੇ ਜਾ ਕੇ ਜੋਬ ਕਰਨ, ਉਹ ਬਿਜ਼ਨਸ ਕਰਨ, ਉਹ ਬਾਹਰ ਜਾਣ। ਤੇ ਉਹਨਾਂ ਨੂੰ ਇੰਨਾ ਕੁ ਕੰਪੀਟੈਂਟ ਬਣਾ ਦਿਓ ਕਿ ਉਹਨਾਂ ਨੂੰ ਕਿਸੇ ਦੇ ਸਾਹਮਣੇ ਹੱਥ ਨਾ ਚੁਕਾਉਣੇ ਪੈਣ। ਹੁਣ ਸਾਡੇ ਵਰਗਾ ਬੰਦਾ ਜਿਹੜਾ ਕਿ ਐਗਰੀਕਲਚਰ ਵੀ ਕਰਦਾ ਹੈਗਾ, ਨਾਲ ਹੋਰ ਛੋਟੇ ਮੋਟੇ ਕੰਮ ਵੀ ਹੈ ਤੇ ਬਾਕੀ ਚੀਜ਼ਾਂ ਵੀ ਹੈ ਨੇ, ਤੇ ਉਹਨੂੰ ਜਿਹੜੀਆਂ ਨਾ ਇਹ ਕਰਨੀਆਂ ਪੈਂਦੀਆਂ ਨੇ। ਜ਼ਹਿਰੀ ਗੱਲ ਆ। ਤੇ ਸਾਡੇ ਵਰਗਾ ਜਿਹੜਾ ਵਿਹਲਾ ਬੰਦਾ, ਉਹ YouTube ਤੇ ਵੀ ਕੰਮ ਕਰਦਾ, ਉਹ Facebook ਪੇਜ ਤੇ ਵੀ ਕਰਦਾ ਹੈ, ਉਹ TikTok ਤੇ ਵੀ ਕਰਦਾ ਹੈ। ਲੇਕਿਨ ਇਹ ਪਲੇਟਫਾਰਮ ਤੇ ਕੰਮ ਕਰਨ ਦੇ ਨਾਲ ਫਿਜ਼ੀਕਲੀ ਵੀ ਕੰਮ ਕਰਦੇ ਪਏ ਆ। ਤੇ ਅਗਰ ਤੁਸੀਂ ਵੀ YouTube ਤੇ Facebook ਤੇ TikTok ਤੇ ਕੰਮ ਕਰਨਾ ਹੈ, ਨਾਲ ਆਪਣਾ ਕੋਈ ਵੀ ਫਿਜ਼ੀਕਲੀ ਕੰਮ ਜਿਹੜਾ ਸਾਈਡ ਤੋਂ ਤੁਹਾਨੂੰ ਉੱਧਰੋਂ ਵੀ ਪੈਸਾ ਆ ਰਿਹਾ, ਆਨਲਾਈਨ ਵੀ ਤੁਹਾਨੂੰ ਇੱਧਰੋਂ ਪੈਸਾ ਹਾਸਲ ਕਰਨਾ, ਤੇ ਇਹਦੇ ਵਾਸਤੇ ਵੀ ਤੁਹਾਨੂੰ ਮਿਹਨਤ ਕਰਨੀ ਪਏਗੀ। ਜਿਵੇਂ ਕਿ ਇੱਕ MBBS ਡਾਕਟਰ ਬਣਨ ਵਾਸਤੇ ਤੁਹਾਨੂੰ ਜਿਹੜਾ ਨਾ ਕਿੰਨੇ ਸਾਲ ਮਿਹਨਤ ਕਰਨੀ ਪੈਂਦੀ ਆ। ਇੰਜੀਨੀਅਰ, ਕੈਮੀਕਲ ਇੰਜੀਨੀਅਰ, ਪਾਇਲਟ, ਤੁਸੀਂ ਪੁਲਿਸ 'ਚ ਜਾਣਾ, ਆਰਮੀ 'ਚ ਜਾਣਾ, ਜਾਂ ਜਿਹੜੇ ਮਕਸਦ ਲਈ ਵੀ ਤੁਸੀਂ ਅੱਗੇ ਚਾਹ ਰਹੇ ਹੋ ਕਿ ਮੈਂ ਅੱਗੇ ਵਧਣਾ ਹੈਗਾ, ਤੇ ਮਿਹਨਤ ਜ਼ਰੂਰੀ ਆ। ਚਾਹੇ ਤੁਸੀਂ YouTube ਤੇ ਕੰਮ ਕਰੋ, YouTube ਤੇ ਵੀ ਕੰਮ ਕਰਨਾ, ਉਹਦੀ ਅਰਨਿੰਗ ਹਾਸਲ ਕਰਨਾ ਐਡਾ ਸੌਖਾ ਨਹੀਂ ਹੈ। ਉਹਦੇ ਵਾਸਤੇ ਵੀ ਤੁਹਾਨੂੰ ਜਿਹੜੀ ਹੈ ਨਾ ਮੁਸਲਸਲ ਮਿਹਨਤ ਦੀ ਜ਼ਰੂਰਤ ਹੈ।
ਮਤਲਬ ਹੈ ਕਿ ਦਿਨ ਰਾਤ ਤੁਹਾਨੂੰ ਵੀਡੀਓ ਬਣਾਉਣੀਆਂ ਪੈਂਦੀਆਂ, ਐਡਿਟ ਕਰਨੀ ਪੈਂਦੀ, ਥੰਬਨੇਲ ਬਣਾਉਣਾ ਪੈਂਦਾ, ਫਿਰ ਤੁਸੀਂ ਲੱਖਾਂ ਰੁਪਈਏ ਨਹੀਂ ਕਰੋੜਾਂ ਰੁਪਈਏ ਛਾਪ ਸਕਦੇ ਹੋ। ਅੱਜ ਤੋਂ 3-4 ਸਾਲ ਪਹਿਲੇ ਮੇਰਾ ਇੱਕ ਚੈਨਲ ਮੋਨੋਟਾਈਜ਼ ਹੋਇਆ ਸੀ, ਉਹਦੀ ਅਰਨਿੰਗ ਤਕਰੀਬਨ ਮਹੀਨੇ ਦੀ 2 ਲੱਖ ਰੁਪਇਆ ਸੀ, 1.5 ਤੋਂ 2 ਲੱਖ। ਲੇਕਿਨ ਉਹ ਡੀਮੋਨੋਟਾਈਜ਼ ਹੋ ਗਿਆ, ਉਹ ਹੈਕ ਹੋ ਗਿਆ, ਉਹ ਕਿਸੇ ਨੇ ਚੱਕ ਲਿਆ ਮੇਰਾ ਚੈਨਲ। ਤੇ ਅਲਹਮਦੁਲਿਲਾ ਇਹ ਇੱਕ ਦੂਸਰਾ ਚੈਨਲ ਆ ਜਿਹਦੇ ਕਿ ਆਪਣਾ ਅਸੀਂ ਦਿਹਾਤੀ ਮਾਹੌਲ ਦਿਖਾਉਂਦੇ ਆ, ਟਰੈਵਲਿੰਗ ਦਿਖਾਉਂਦੇ ਆ, ਕੋਈ ਇਨਫੋਰਮੇਸ਼ਨ ਹੋਵੇ ਉਹ ਦਿੰਦੇ ਆ, ਪੰਜਾਬ ਦਿਖਾਉਂਦੇ ਆ। ਪੰਜਾਬ ਤੋਂ ਬਾਹਰ ਵੀ ਜਾਣਾ ਸ਼ੁਰੂ ਕਰਾਂਗੇ, ਲੇਕਿਨ ਤੁਹਾਡੀ ਥੋੜੀ ਜਿਹੀ ਸਪੋਰਟ ਚਾਹੀਦੀ ਆ। ਇਨਸ਼ਾਅੱਲਾ ਜਦੋਂ ਸਾਡੀ ਆਡੀਅנס ਕੋਈ 30-40-50 ਹਜ਼ਾਰ ਤੇ ਪਹੁੰਚ ਗਈ ਤੇ ਅਸੀਂ ਫਿਰ ਬਲੋਚਿਸਤਾਨ ਵੀ ਜਾਵਾਂਗੇ, ਕੋਇਟਾ ਵੀ ਜਾਵਾਂਗੇ, ਤੇ ਕਰਾਚੀ ਵੀ ਜਾਵਾਂਗੇ, ਲਾਹੌਰ ਵੀ ਜਾਵਾਂਗੇ, ਫੈਸਲਾਬਾਦ ਵੀ ਜਾਵਾਂਗੇ, ਤੇ ਬਾਹਰਲੇ ਮੁਮਾਲਕ ਵੀ ਤੁਹਾਨੂੰ ਦਿਖਾਵਾਂਗੇ। ਤੇ ਲਿਹਾਜ਼ਾ ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਸਾਰਾ ਖਿਆਲ ਰੱਖਣਾ। ਤੇ ਇਸ ਦਿਹਾਤ ਨੂੰ ਜਿੱਥੇ ਮਰਜ਼ੀ ਚਲੇ ਜਾਓ, UK, ਇੰਗਲੈਂਡ, ਬਰਤਾਨੀਆ, ਤੇ ਇਹਨਾਂ ਦਿਹਾਤਾਂ ਨੂੰ ਨਾ ਭੁੱਲਣਾ, ਇਹਨਾਂ ਦੀ ਖੂਬਸੂਰਤੀ। ਆ ਦੇਖੋ ਨਾ, ਖਜ਼ਾਨ ਦਾ ਮੌਸਮ ਹੈ ਤੇ ਡਿੱਗੇ ਹੋਏ ਪੱਤੇ ਕਿੱਡੇ ਚੰਗੇ ਤੇ ਵਧੀਆ ਲੱਗਦੇ ਪਏ ਨੇ। ਫਸਲਾਂ ਦੀ ਮੁੰਜੀ ਦੀ ਫਸਲ ਕੱਟ ਹੁੰਦੀ ਪਈ ਹੈ ਤੇ ਨਵੀਂ ਕਾਸ਼ ਦੀ ਤਰਫ ਇਨਸ਼ਾਅੱਲਾ ਜਾਵਾਂਗੇ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਤੇ ਇਹ ਉਹੀ ਫੀਲ ਕਰ ਸਕਦਾ ਜਿਨ੍ਹਾਂ ਦਾ ਦਿਲ, ਜਿਨ੍ਹਾਂ ਦਾ ਦਿਮਾਗ ਹਮੇਸ਼ਾ ਆਪਣੇ ਦਿਹਾਤ ਵਾਸਤੇ ਤੜਪਦਾ ਹੈਗਾ। ਕੁਝ ਲੋਕ, ਕੁਝ ਦੋਸਤ ਇੰਗਲੈਂਡ ਚਲੇ ਗਏ, ਉੱਥੇ ਜਾ ਕੇ ਸੈਟਲਮੈਂਟ ਵੀ ਨੇ, ਸਾਰਾ ਕੁਝ ਹੈ, ਲੇਕਿਨ ਉਹਨਾਂ ਦਾ ਦਿਮਾਗ ਹਾਲੇ ਵੀ ਪਾਕਿਸਤਾਨ ਦੇ ਇਹਨਾਂ ਖੂਬਸੂਰਤ ਦਿਹਾਤਾਂ ਦੀ ਤਰਫ। ਪਾਕਿਸਤਾਨ ਬਹੁਤ ਖੂਬਸੂਰਤ ਆ, ਇਹ ਉਹ ਬਾਹਰ ਦੇ ਰਹਿਣ ਵਾਲੇ ਵੀ ਲੋਕ ਮੰਨਦੇ ਨੇ। ਸਾਡੇ ਸ਼ਮਾਲੀ ਇਲਾਕਾ ਜਾਤ, ਸਾਡਾ ਪੰਜਾਬ, ਸਾਡਾ ਸਿੰਧ, ਸਾਡਾ ਬਲੋਚਿਸਤਾਨ, ਸਾਰੇ ਦਾ ਸਕਾਫਤ, ਕਲਚਰ, ਰਹਿਣ ਸਹਿਣ ਮੁਖਤਲਿਫ ਹੈਗਾ, ਲੇਕਿਨ ਅਸੀਂ ਹੈ ਪਾਕਿਸਤਾਨੀ ਅਲਹਮਦੁਲਿਲਾ। ਲੇਕਿਨ ਸਾਡੇ ਪਾਕਿਸਤਾਨ ਦੇ ਤਮਾਮ ਤਰ ਪੂਰਾ ਪਾਕਿਸਤਾਨ ਬਹੁਤ ਖੂਬਸੂਰਤ ਹੈ। ਤੇ ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।